ਉਹਨੇ ਉਸ ਵੇਲੇ ਮੁੱਠੀ ਖੋਜ ਉਹਨੇ ਆਖਿਆ ਵਾਕਈ ਢਿੱਡਾ ਭਾਈ ਬਾਬਾ ਸੱਚਾ। ਪੈ ਗਿਆ। ਬਾਬਾ ਜੀ ਕੋਈ ਬੰਦਾ ਸੀ ਤੇ ਉਹਨੂੰ ਸਾਰੇ ਆਂਦੇ ਸਨ ਢਿੱਡਾ। ਨਿੱਕੇ ਨੇ ਵੱਡੇ ਨੇ ਸਾਰਿਆਂ ਨੇ ਉਹਨੂੰ ਛੇੜਨਾ, ਉਹਦਾ ਪੁੱਠਾ ਨਾਂ ਸੱਦਣਾ, ਢਿੱਡਾ ਢਿੱਡਾ ਉਹਨੂੰ ਆਖਣਾ ਕਰਨਾ। ਇੱਕ ਦਿਨ ਆਪਣੇ ਘਰ ਵਾਲੀ ਨੂੰ ਆਖਣ ਲੱਗਾ ਵੀ ਚੱਲ ਇਥੋਂ ਕੂਚ ਘਰ ਚੱਲੀਏ, ਲੋਕ ਸਾਨੂੰ ਭੈੜੇ ਨਾਂ ਤੋਂ ਬੁਲਾਉਂਦੇ ਨੇ, ਜਿੱਥੇ ਲੰਘ ਪਰਦਾ ਕੋਨਾ ਹੋਵੇ, ਇੱਜ਼ਤ ਨਾ ਹੋਵੇ, ਉਥੋਂ ਕਿਨਾਰਾ ਕਰ ਜਾਣਾ ਚਾਹੀਦਾ। ਤੇ ਨਾਲ ਉਹਨੇ ਬੋਲ ਪਏ ਬੋਲਨੇ ਵੀ ਇਨ शाह जी उठो अब कूच करो, इस शहर में जी का लगाना क्या। वो मियाँ बीवी दोवें टुर गए किते दराडे, वाह दराडे टुर गया। ਜਦੋਂ ਉਹ ਟੁਰ ਗਏ ਨਾ ਇਲਾਕੇ ਗੈਰ ਦੇ ਵਿੱਚ, ਜਿੱਥੇ ਉਹਨਾਂ ਦੀ ਜਾਣ ਪਛਾਣ ਕੋਨੇ ਹੀ ਸੀ, ਤੇ ਬੀਬੀ ਆਖਣ ਲੱਗੀ ਵੀ ਇੱਥੇ ਹੁਣ ਕੀ ਕੋਈ ਢੋਂਗ ਰਚਾਏ ਦਾ। ਤੇ ਉਹਦਾ ਆਖਿਆ ਆਪਣਾ ਇੱਥੇ ਨਾਂ ਕੱਢਾਂ ਦੇ ਸੋਹਣਾ, ਤੇ ਲੋਕ ਸਾਨੂੰ ਚੰਗੇ ਨਾਂ ਨਾਲ ਬੁਲਾਣ ਕਰਨਗੇ, ਨਾਂ ਵਟਾਣ। ਉਹਨੇ ਆਖਿਆ ਠੀਕ ਹੈ ਜੀ। ਤੇ ਕੀ ਕੋਈ ਤਰੀਕਾ ਕਾਰ ਹੁਣ ਕਰਨਾ ਜਨਾਬਾਂ ਨੇ ਜੀ। ਉਹਨੇ ਆਖਿਆ ਗੱਲ ਸੁਣ, ਤੂੰ ਮੇਰੀ ਜ਼ਿੰਦਗੀ ਦਾ ਸਾਥੀ ਹੈ, ਤੇ ਕੋਈ ਜੋ ਬਣਾ ਤੇ ਪਿੰਡ ਦੇ ਚੌਧਰੀ ਵਾਲ ਟੁਰ ਜਾ, ਉਹਦੇ ਘਰੋਂ ਨਾ ਕੋਸ਼ਿਸ਼ ਕਰ ਕੋਈ ਸੋਨਾ ਚਰਾ। ਤੇ ਆਖਣ ਲੱਗੀ ਇੰਜ ਕਰ ਲੈਨੀ ਆ, ਤੇ ਫੇਰ ਕੀ ਕਰਾਂ। ਤੇ ਉਸ ਆਖਿਆ ਤੂੰ ਇੰਨਾ ਕੁ ਕੰਮ ਕਰਨਾ, ਸੋਨਾ ਚਰਾ ਨਾ, ਤੇ ਅਗਲੀ ਗੱਲ ਫਿਰ ਮੇਰੇ ਕੋਲ। ਉਹ ਬੀਬੀ ਟੁਰ ਜਾਂਦੀ ਹੈ ਪਿੰਡ ਦੇ ਚੌਧਰੀ ਦੇ ਘਰ। ਤਰੀਕਾ ਵਾਰਦਾਤ ਉਹਨੇ ਇੰਜ ਦਾ ਇਖਤਿਆਰ ਕੀਤਾ ਵੀ ਪਤਾ ਨਾ ਲੱਗਣ ਦਿੱਤਾ, ਤੇ ਬੀਬੀ ਨੇ ਨਾ ਚਦਰਾਣੀ ਦਾ ਹਾਰ ਚਰਾ ਲਿਆ। ਹਾਰ ਚਰਾ ਕੇ ਜਿਹੜੇ ਵੇਲੇ ਉਹ ਵਾਪਸ ਆਈ ਨਾ, ਤੇ ਲਿਆ ਕੇ ਤੇ ਉਹਨੂੰ ਦਿੱਤਾ। ਉਹ ਅਗਲੇ ਦਿਹਾੜੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਵੀ ਚਦਰਾਣੀ ਦਾ ਹਾਰ ਚਰਾ ਕੇ ਤਾਂ ਪਤਾ ਨਹੀਂ ਗਵਾਚਾ ਤੇ ਗਿਆ ਕਿੱਥੇ ਵੇ। ਇਹਨਾਂ ਨੂੰ ਤਾਂ ਪਤਾ ਸੀ ਨਾ, ਜਿੰਨਾ ਚਰਾਏ ਆ ਸੀ। ਇਹਨਾਂ ਕਿਤੇ ਅਗਲੇ ਭਲਕ ਸ਼ਾਮ ਸਵੇਰ ਕਰਕੇ ਨਾ ਨੇਰੇ ਸਵੇਰੇ ਤੇ ਉਹ ਹਾਰ ਉਸੇ ਚੌਧਰੀ ਦੇ ਕੋਠੇ ਤੇ ਨੇਰੇ ਸੁੱਟ ਛੜਿਆ। ਤੇ ਆਪਣੀ ਬੀਬੀ ਨੂੰ ਆਖਣ ਲੱਗਾ ਢਿੱਡਾ ਕਿ ਤੂੰ ਗੱਲ ਇਹ ਕੱਢ ਜਾ ਕੇ ਕਿਸੇ ਤਰੀਕੇ ਨਾਲ ਅਫਸੋਸ ਕਰਨ ਵਾਸਤੇ ਜਾਵੀਂ, ਤੇ ਜਾ ਕੇ ਨਾ ਤੇ ਚਦਰਾਣੀ ਚੌਧਰੀ ਦੇ ਕੰਨੀ ਆਵਾਜ਼ ਪਾਵੀਂ ਵੀ ਮੇਰਾ ਬੰਦਾ ਕਣ ਪਾ ਲੈਂਦਾ, ਗੈਸ ਲਾ ਲੈਂਦਾ। ਕਣ ਪਾਣ ਆਂਦੇ ਨੇ ਟੇਵਾ ਲਾ ਨੂੰ, ਗੈਸ ਕਰਨ ਨੂੰ। ਤੇ ਉਹ ਬੀਬੀ ਟੁਰ ਗਈ। ਜਾ ਕੇ ਆਖਣ ਲੱਗੀ ਵੀ ਭੈਣ ਕੀ ਗੱਲ ਵੀ ਕਿਵੇਂ ਹੋਇਆ। ਤੇ ਆਖਣ ਲੱਗੀ ਕੋਈ ਪਤਾ ਨਹੀਂ ਲੱਗਾ, ਬੜਾ ਕੀਮਤੀ ਹਾਰ ਸੀ ਮੇਰਾ, ਤੇ ਚਰਾਕਤ ਹੈ ਤੇ ਗਵਾਚ ਗਿਆ, ਪਤਾ ਨਹੀਂ ਕਿੱਥੇ ਗਿਆ ਤੇ ਕਿੱਥੇ ਨਹੀਂ। ਤੇ ਉਸ ਆਖਿਆ ਗੱਲ ਸੁਣ, ਅਸੀਂ ਨਾ ਇੱਥੇ ਤੁਹਾਡੇ ਵਾਸਤੇ ਅਜਨਬੀ ਆ, ਤੁਹਾਡੇ ਪਿੰਡ ਦੇ ਤੇ ਨਹੀਂ ਨਾ। ਤੇ ਤੈਨੂੰ ਅੱਜ ਮੈਂ ਵਿਚਲੀ ਰਾਜ ਦੀ ਗੱਲ ਦੱਸਾਂ, ਤੇ ਮੇਰਾ ਬੰਦਾ ਨਾ ਕਣ ਪਾ ਲੈਂਦਾ, ਟੇਵਾ ਲਾ ਲੈਂਦਾ, ਗੈਸ ਲਾ ਲੈਂਦਾ। ਤੇ ਤੂੰ ਇੰਜ ਕਰੀ ਹਾਂ ਬਈ ਕਿਤੇ ਚੱਕਰ ਲਾਈ ਮੇਰੇ ਬੰਦੇ ਕੋ। ਤੇ ਉਹ ਚਦਰਾਣੀ ਬੜੀ ਖੁਸ਼ ਹੋਈ। ਉਹ ਸ਼ਾਮੀ ਜਦੋਂ ਚੌਧਰੀ ਆਇਆ ਨਾ, ਤੇ ਚਦਰਾਣੀ ਨੇ ਚੌਧਰੀ ਨੂੰ ਦੱਸਿਆ ਵੀ ਮਸਲਾ ਹੱਲ ਹੋ ਗਿਆ। ਤੇ ਉਸ ਆਖਿਆ ਕੀ ਹੋਇਆ। ਤੇ ਆਖਣ ਲੱਗੀ ਇੰਜ ਸਾਡੇ ਪਿੰਡੋਂ ਜਿਹੜੇ ਬਾਹਰੋਂ ਨੀ ਲੋਕ ਆਏ, ਉਹ ਬੀਬੀ ਆਈ ਸੀ, ਤੇ ਉਸ ਦੱਸਿਆ ਵੀ ਬੰਦਾ ਮੇਰਾ ਕਣ ਪਾ ਲੈਂਦਾ, ਗੈਸ ਲਾ ਲੈਂਦਾ, ਤੇ ਉਹ ਹਾਰ ਜਿੱਥੇ ਵੀ ਹੋਇਆ ਗਵਾਚਾ ਤੇ ਉਹ ਲੱਭ ਦੇਗਾ ਤੁਹਾਨੂੰ, ਮਤਲਬ ਦੱਸ ਛੜੇਗਾ ਤੇ ਉੱਥੋਂ ਲੈ ਲਿਓ। ਉਹ ਚੌਧਰੀ ਹੈ ਤੇ ਪਰੇਸ਼ਾਨ ਸੀ ਨਾ, ਉਹਨੇ ਪਿੰਡ ਵਾਲਿਆਂ ਨੂੰ ਵੀ ਨਾਲ ਲਿਆ ਜਿਹੜੇ ਕੋਈ ਪਰੇਸ਼ਾਨ ਕਈਆਂ ਮਾਮਲਿਆਂ ਚ ਐਨ, ਕਿਸੇ ਦੀ ਕੱਟੀ ਖੁੱਲੀ ਹੈ, ਕਿਸੇ ਦਾ ਸਕੂਟਰ ਗਵਾਚਾ ਹੈ, ਜਾਂ ਜੋ ਵੀ, ਉਹ ਸਾਰੇ ਲੋਕ ਨਾਲ ਲੈ ਤੇ ਟੁਰ ਪਿਆ ਉਸ ਬਾਬਾ ਜੀ ਟਿੱਡੇ ਦੇ ਕੋਲ। ਜਿਹੜੇ ਵੇਲੇ ਉੱਥੇ ਗਏ ਨਾ, ਤੇ ਇੱਥੇ ਤੇ ਉਹਨੇ ਆਪਣਾ ਨਾਂ ਢਿੱਡਾ ਨਹੀਂ ਸੀ ਨਾ ਦੱਸੇ ਆ, ਇੱਥੇ ਤੇ ਨਾਂ ਵਟਾਣਾ ਸੀ ਨਾ, ਤੇ ਸੋਹਣਾ ਰੱਖਣਾ ਸੀ। ਜਿਹੜੇ ਵੇਲੇ ਬਾਬਾ ਜੀ ਦੇ ਕੋਲ ਲੱਭੜੇ ਨਾ, ਤੇ ਉਹਨਾਂ ਕਰ ਲਈਆਂ ਅੱਖਾਂ ਬੰਦ। ਤੇ ਅੱਖਾਂ ਬੰਦ ਕਰਕੇ ਬਾਬੇ ਰਾਣੇ ਇੰਜ ਇੰਜ ਕੀਤਾ। ਤੇ ਉਹਨੇ ਆਖਿਆ ਪਤਾ ਲੱਗ ਗਿਆ ਹਾਰ ਕਿੱਥੇ ਵੇ ਭਾਈ। ਤੇ ਉਹਨੇ ਆਖਿਆ ਬਾਬਾ ਜੀ ਕਿੱਥੇ ਵੇ ਹਾਰ। ਤੇ ਉਹਨੇ ਆਖਿਆ ਜਾਓ ਤੁਹਾਡੇ ਘਰ ਕੋਠੇ ਦੇ ਉੱਤੇ ਪਿਆ ਹੋਣਾ ਜੀ ਹਾਰ, ਕੋਠੇ ਤੇ ਪਿਆ ਜੀ ਹਾਰ।
ਉਸੇ ਵੇਲੇ ਉਹ ਨਸੇ ਜਾ ਕੇ ਵੇਖਿਆ ਤੇ ਹਾਰ ਕੋਠੇ ਦੇ ਉੱਤੇ। ਉਹਨੇ ਆਖਿਆ ਬਾਬਾ ਜੀ ਜਿਉਂਦੇ ਰਹੋ, ਤੁਸੀਂ ਤੇ ਬੜੇ ਕਰਨੀ ਵਾਲੇ ਹੋ, ਤੁਸੀਂ ਤੇ ਬੜੀ ਪਹੁੰਚੀ ਸਰਕਾਰ। ਉਹਨੇ ਆਖਿਆ ਚਲੋ ਰੌਲਾ ਨਾ ਪਾਇਓ, ਇੱਕ ਤਰੀਕਾ ਵਾਰਦਾਤ ਸੀ, ਆ ਰੌਲਾ ਨਾ ਪਾਇਓ। ਉਹ ਪਿੰਡ ਵਾਲੇ ਜਿਹੜੇ ਨੇ ਨਾ ਉਹ ਸਾਰੇ ਬੜੇ ਮੁਤਾਸਰ ਹੋਏ ਤੇ ਚੌਧਰੀ ਮੁਤਾਸਰ ਨਾ ਹੋਇਆ। ਸਕੇ ਦਾਲ ਚ ਕਾਲਿਆ, ਦਾਲ ਚ ਕੋਈ ਕਾਲਾ ਇਹ ਬਾਬਾ ਜਿਹੜਾ ਹੈ ਨਾ ਕੋ ਫਰਾਡੀਆ। ਆਓ ਜੀ ਬਾਬਾ ਜੀ, ਕੀ ਹਾਲ ਹੈ? ਸਿਹਤ ਠੀਕ ਹੈ? ਸਾਰੀ ਖੈਰ। ਇੱਧਰ ਆਵੋ, ਇਹ ਸਰਾਣੇ ਵਾਲੇ ਪਾਸੇ। ਅੱਛਾ ਚਲੋ ਠੀਕ ਹੈ। ਹੋਰ ਸਾਰੀ ਖੈਰ ਖਰੀਅਤ? ਉਹਨੇ ਆਖਿਆ ਵੀ ਦਾਲ ਦੇ ਵਿੱਚ ਕਾਲਾ ਇੱਕ ਬਾਬਾ ਜਿਹੜਾ ਵੇ ਇਹ ਫਰਾਡੀਆ, ਇਹਦਾ ਪਤਾ ਕੀਤਾ ਜਾਏ। ਤੇ ਉਹ ਘਰ ਵਾਲੀ ਨੇ ਆਖਿਆ ਨਾ ਕਰ ਇਸ ਤਰ੍ਹਾਂ ਗੱਲਾਂ, ਜਿਹਨੇ ਭਲਾ ਕੀਤਾ ਹੋਵੇ ਨਾ ਉਹਦੇ ਤੇ ਸ਼ੱਕ ਨਹੀਂ ਕਰੀਦਾ। ਸਾਡਾ ਉਹਨੇ ਭਲਾ ਕੀਤਾ, ਤੂੰ ਉਹਦੇ ਤੇ ਸ਼ੱਕ ਕਰਨਾ ਪਿਆ। ਤੇ ਨਾਲ ਬੀਬੀ ਨੇ ਪੜ੍ਹ ਕੇ ਸੁਣਾਇਆ ਵੀ ਜਿਨ੍ਹਾਂ ਸ਼ੱਕ ਕੀਤਾ ਉਹ ਗਮਰਾਹ ਹੋ ਗਏ। ਪੜ੍ਹ ਕੇ ਵੇਖ ਲੈ ਗੈਰਲ ਮਗਦੂਬ ਅਹਿਮਦਾਲੀਨ ਕਾਜ਼ੀ। ਉਹ ਚੌਧਰੀ ਆਖਣ ਲੱਗਾ ਤੁਹਾਡੀਆਂ ਬੀਬੀਆਂ ਦੀ ਨਾ ਮੱਤ ਖੁਰੀ ਚ ਹੁੰਦੀ ਏ, ਤੁਸੀਂ ਜਿਹਦੇ ਪਿੱਛੇ ਲੱਗਦੀਆਂ ਉਹਨਾਂ ਅੰਨੀਆਂ ਹੋ ਕੇ ਲੱਗ ਜਾਂਦੀਆਂ। ਉਹ ਮੈਂ ਬੰਦਾ ਵਾ ਬਰੀਕ, ਮੈਂ ਗੱਲ ਦੀ ਤਹਿ ਤੱਕ ਕੱਪੜਾਂ ਦਾ। ਇਹ ਬਾਬਾ ਕੋ ਫਰਾਡੀਆ ਜਿਹੜਾ ਬਣਿਆ ਇੱਥੇ। ਚਲੋ ਉਹਨੇ ਕੋਈ ਇੱਕ ਦੋ ਕੰਮ ਹੋਰ ਕੀਤਾ ਬਾਬੇ ਨੂੰ ਅਜ਼ਮਾਉਣ ਵਾਸਤੇ ਕਿ ਮੈਂ ਬਾਬੇ ਨੂੰ ਅਜ਼ਮਾਣਾ ਹੈ। ਉਹਨਾਂ ਕੰਮਾਂ ਦੇ ਵਿੱਚੋਂ ਇਹ ਕੰਮ ਉਹਨੇ ਇੱਕ ਸੋਚਿਆ। ਉਹਨੇ ਆਖਿਆ ਗੱਲ ਇਸੇ ਤਰ੍ਹਾਂ ਮੈਂ ਬਾਬੇ ਦੇ ਸਾਹਮਣੇ ਖਲੋਵਾਂ ਦਾ ਜਾ ਕੇ ਪਿੰਡ ਸਾਰਾ ਕਰਾਂ ਦਾ ਇਕੱਠਾ, ਤੇ ਬਾਬੇ ਨੂੰ ਪੁੱਛਾਂ ਦਾ ਵੀ ਮੇਰੇ ਹੱਥ ਦੇ ਵਿੱਚ ਮੁੱਠੀ 'ਚ ਕੀ ਏ। ਜੇ ਤੇ ਬਾਬੇ ਦੱਸ ਛੜਿਆ ਵੀ ਮੁੱਠੀ 'ਚ ਐ ਵੇ, ਫੇਰ ਬਾਬਾ ਸੱਚਾ, ਨਹੀਂ ਤੇ ਬਾਬਾ ਉਹ ਹੀ ਫਰਾਡੀਆ ਤੇ ਝੂਠਾ। ਚਲੋ ਉਹਨੇ ਟਾਈਮ ਤੈਅ ਕਰ ਲਿਆ, ਲੋਕਾਂ ਸਾਰਿਆਂ ਪਿੰਡ ਵਾਲਿਆਂ ਨੂੰ ਦੱਸ ਛੜਿਆ ਵੀ ਫਲਾਣੇ ਟਾਈਮ ਫਲਾਣੀ ਪੈਲੀ ਦੇ ਵਿੱਚ ਇਕੱਠਿਆਂ ਹੋ ਜਾਣਾ, ਉੱਥੇ ਬਾਬੇ ਦਾ ਮੈਂ ਇਮਤਿਹਾਨ ਲੈਣਾ। ਬਾਬੇ ਨੂੰ ਪੁੱਛਣਾ ਮੇਰੀ ਮੁੱਠੀ 'ਚ ਕੀ ਹੈ। ਜੇ ਉਹਨੇ ਦੱਸ ਛੜਿਆ ਐ ਵੇ ਤੇ ਫੇਰ ਮੇਰਾ ਮਤਲਬ ਹੈ ਬਾਬਾ ਸੱਚਾ, ਜੇ ਦੱਸਿਆ ਨਾ ਤੇ ਬਾਬਾ ਫਰਾਡੀਆ ਝੂਠਾ ਹੈ, ਦਗਾਬਾਜ਼ ਹੈ ਕੋਈ। ਲਓ ਜੀ ਉੱਥੇ ਉਹੀ ਕੰਮ, ਸਾਰਾ ਪਿੰਡ ਇਕੱਠਾ ਹੋ ਗਿਆ ਟਾਈਮ ਦੇ ਮੁਤਾਬਕ। ਇਹ ਬੰਦਾ ਚੌਧਰੀ ਜਦੋਂ ਚੱਲਿਆ ਨਾ ਤੇ ਇਹਨੇ ਸੋਚਿਆ ਵੀ ਕਿਹੜੀ ਸ਼ੈ ਲੈ ਕੇ ਜਾਵਾਂ ਕਿ ਜਿਹੜਾ ਉਹਨੂੰ ਪਤਾ ਨਾ ਲੱਗੇ। ਮੁੱਠੀ 'ਚ ਲੁਕਾਵਾਂ ਤੇ ਸਹੀ ਨਾ ਕੋਈ, ਕਿ ਉਹ ਦੱਸ ਛੜੇ ਵੀ ਐ ਵੇ, ਨਾ ਦੱਸੇਗਾ ਤੇ ਉਹ ਫਿਰ ਮੇਰਾ ਮਤਲਬ ਮੁਲਜ਼ਮ ਠਹਿਰੇ ਦਾ। ਉਹ ਜਾਂਦਿਆਂ ਨਾ ਇੱਕ ਰਾਹ ਦੇ ਵਿੱਚ ਨਾ ਕੋਈ ਬੀਂਡਾ ਜਿਹਾ ਟਿੱਡਾ ਜਿਹਾ ਫੜ ਕੇ ਨਾ ਤੇ ਉਹਨੇ ਮੁੱਠੀ ਦੇ ਵਿੱਚ ਇੰਜ ਫੜਿਆ ਤੇ ਟੁਰ ਗਿਆ ਉੱਥੇ। ਜਦੋਂ ਜਾ ਕੇ ਨਾ ਤੇ ਉਹ ਪਿੰਡ ਦੇ ਅੱਗੇ ਇਕੱਠਾ ਹੋਇਆ ਸੀ ਨਾ ਤੇ ਬਾਬੇ ਹਰੀ ਬੈਠੇ ਨੇ, ਇਹਨੇ ਮੁੱਠੀ ਦੇ ਵਿੱਚ ਉਹ ਲਕਾਇਆ ਸੀ ਨਾ ਬੀਂਡਾ ਜਿਹਾ ਟਿੱਡਾ, ਤੇ ਜਾ ਕੇ ਆਖਣ ਲਗਾ ਉਹ ਬਾਬਾ ਇਹ ਦੱਸ ਮੁੱਠੀ 'ਚ ਕੀ ਹੈ। ਐਸਾ ਨਾ ਮੁੱਠੀ ਕੀਤੀ ਹੁਣ। ਤੇ ਉਹ ਬਾਬੇ ਨੇ ਜਦੋਂ ਵੇਖਿਆ ਉਹਨੇ ਆਖਿਆ ਉਹ ਅੱਗੇ ਤੇ ਢੋਂਗ ਰਚਾਇਆ ਸੀ ਹੋਰ ਤਰ੍ਹਾਂ ਦਾ, ਤੇ ਅੱਜ ਹੁਣ ਮੈਂ ਕੀ, ਮੈਨੂੰ ਕੀ ਪਤਾ ਮੁੱਠੀ 'ਚ ਕੀ, ਮੈਂ ਚੰਗਾ ਬਾਬਾ ਵਧਾਈ ਲੰਮਾ ਲਾ। ਤੇ ਉਹ ਜਿਹੜਾ ਬੈਠਾ ਸੀ ਨਾ ਉਹ ਬੋਲ ਕੇ ਤੇ ਆਂਦਾ ਲੈ ਬਈ ਢਿੱਡਿਆ, ਆਪਣੇ ਆਪ ਵੱਲੋਂ ਲੈ ਬਈ ਢਿੱਡਿਆ, ਅੱਗੇ 2 ਵਾਰੀ ਤੂੰ ਬਚ ਗਿਆ, ਅੱਜ ਨਹੀਂ ਤੂੰ ਬਚਦਾ। ਉਹਨੇ ਉਸ ਵੇਲੇ ਮੁੱਠੀ ਖੋਜ, ਉਹਨੇ ਆਖਿਆ ਵਾਕਈ ਢਿੱਡਾ ਭਾਈ ਬਾਬਾ ਸੱਚਾ। ਉਹ ਤੇ ਆਪਣੇ ਆਪ ਲਵਾਂਦਾ ਸੀ ਨਾ ਪਿਆ, ਤੇ ਇਹਦੀ ਮੁੱਠੀ 'ਚ ਅੱਗੇ ਹੀ ਢਿੱਡਾ ਸੀ, ਤੇ ਬਾਬਾ ਆਪਣੇ ਵੱਲੋਂ ਆਂਦਾ ਵੀ ਲੈ ਵੀ ਢਿੱਡਿਆ ਅੱਗੇ 2 ਵਾਰੀ ਬਚ ਗਿਆ, ਅੱਜ ਨਹੀਂ ਉਹ ਬਚਦਾ। ਤੇ ਉਹਨੇ ਮੁੱਠੀ ਖੋਲ ਕੇ ਤੇ ਉਹਨੇ ਆਖਿਆ ਵਾਕਈ ਭਾਈ ਇਹ ਮੁੱਠੀ ਦੇ ਵਿੱਚ ਢਿੱਡਾ ਬਾਬਾ ਸੱਚਾ। ਗੱਲ ਦਾ ਖੁਲਾਸਾ ਪਤਾ ਕੀ ਬਾਬਾ ਜੀ, ਜਦੋਂ ਰੱਬ ਦੀ ਜ਼ਾਤ ਨੇ ਲੰਗ ਰੱਖਣਾ ਹੋਵੇ ਨਾ ਤੇ ਗੱਲ ਇਸੇ ਤਰ੍ਹਾਂ ਵੇ, ਉਹਦੇ ਕੋਲ ਬੜੇ ਤਰੀਕੇ ਨੇ। ਗੱਲ ਸੁਣੋ, ਜਦੋਂ ਕਿਸਮਤ ਹੋਵੇ ਨਾ ਚੰਗੀ, ਉਹ ਭੁੱਜੇ ਉਗਣ ਮੋਠ ਹੈ ਨਾ ਮਿਸਾਲ ਇਸ ਤਰ੍ਹਾਂ, ਤੇ ਜਦੋਂ ਮਾੜੀ ਹੋਏ ਨਾ ਕਿਸਮਤ ਤੇ ਊਠ ਤੇ ਬੈਠੇ ਨੂੰ ਵੀ ਕੁੱਤਾ ਵੱਢ ਖਾਂਦਾ। ਜਦੋਂ ਕਿਸਮਤ ਚੰਗੀ ਹੋਵੇ ਤੇ ਮਿੱਟੀ ਨੂੰ ਵੀ ਹੱਥ ਲਾਣ ਤੇ ਸੋਨਾ ਪਈ ਹੁੰਦੀ, ਤੇ ਜਦੋਂ ਕਿਸਮਤ ਮਾੜੀ ਹੋਵੇ ਦਿਨ ਮਾੜੇ ਆਏ ਹੋਣ ਉਦੋਂ ਸੋਨਾ ਵੀ ਮਿੱਟੀ ਬਣ ਜਾਂਦਾ। ਆ ਊਠ ਤੇ ਬੈਠੇ ਨੂੰ ਕੁੱਤਾ ਵੱਢਣ ਵਾਲੀ ਗੱਲ।
ਤੇ ਰੱਬ ਦੀ ਜ਼ਾਤ ਕੋਲੋਂ ਖੈਰ ਮੰਗਣੀ ਚਾਹੀਦੀ ਕਿ ਰੱਬਾ ਸੋਹਣਿਆ ਜ਼ਿੰਦਗੀ ਵੀ ਸਾਡੀ ਲੰਘ ਪੜਦੇ ਦੇ ਇੱਜ਼ਤ ਵਾਲੀ ਹੋਵੇ ਤੇ ਜਦੋਂ ਮੌਤ ਵੀ ਦਵੇਂ ਤਾਂ ਸੁਥਰੀ ਦਵੇਂ ਈਮਾਨ ਦੀ ਸਲਾਮਤੀ ਇਸਲਾਮ ਤੇ ਮੌਤ ਹੋਵੇ ਤੇ ਰੱਬ ਦੀ ਜ਼ਾਤ ਕੋਲੋਂ ਇਹ ਮੰਗੋ ਸ਼ਾਲਾ ਕਿਸੇ ਵੀ ਇੱਜ਼ਤਦਾਰ ਦਾ ਲੰਘ ਨਾ ਲਵੇ ਜਦੋਂ ਵੀ ਕਿਸੇ ਇੱਜ਼ਤਦਾਰ ਦੇ ਲੰਘ ਦੇ ਉੱਤੇ ਹਮਲਾ ਹੁੰਦਾ ਹੈ ਨਾ ਉਹ ਲੰਘ ਬਚਾਉਣ ਵਾਸਤੇ ਮੌਤ ਕਬੂਲ ਕਰ ਲੈਂਦਾ ਲੰਘ ਤੇ ਕੰਪਰੋਮਾਈਜ਼ ਨਹੀਂ ਕਰਦਾ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਵੇਖਣ ਵਾਲਿਆਂ ਨੂੰ ਸਲਾਮਤ ਰੱਖੇ ਚਾਹੇ ਅੰਦਰੂਨ ਮੁਲਕ ਬੈਰੂਨ ਮੁਲਕ ਜਿੱਥੇ ਬਹਿ ਕੇ ਵੇਖ ਰਹੇ ਹੋ ਸਾਡੀਆਂ ਗੱਲਾਂ ਸਾਡੀਆਂ ਬਾਤਾਂ ਸੁਣਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ ਦੁਆਵਾਂ 'ਚ ਯਾਦ ਰੱਖਿਓ ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ ਇਹਦੇ ਨਾਲ ਹੀ ਇਜਾਜ਼ਤ ਦਿਓ ਅੱਲਾਹ ਸੋਹਣੇ ਦੇ ਵਾਲੇ ਅਸਲਾਮ ਅਲੈਕੁਮ ਰਹਿਮਤੁਲਾਹਿ ਵ ਬਰਕਾਤੁਹੂ।